ਸਿੰਘ ਸਭਾ ਡਾਲਸ ਟੈਕਸਸ ਵਿਖੇ ਭਾਈ ਰਣਜੀਤ ਸਿੰਘ ਜੀ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਸਮਾਗਮ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰੇ ਨੂੰ ਸਮਰਪਿਤ ਸਮਾਗਮ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਕੀਤੀ ਸ਼ਮੂਲੀਅਤ। ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਵੱਲੋਂ ਆਪਰੇਸ਼ਨ ਬਲੂ ਸਟਾਰ ਵਿੱਚ ਥੈਚਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਦੀ ਸ਼ਮੂਲੀਅਤ ਦੀ ਨਿਰਪੱਖ ਜਾਂਚ ਦੀ ਮੰਗ। कि मुझे फख्र है अपने सिख भाइयों पे कि उन्होंने इंदिरा गांधी का ऑपरेशन ब्लू स्टार 4 महीने में ही ऑपरेशन रेड स्टार बना दिया। ये जिंदा कौमों के जिंदा बेटे करते हैं। ਗੁਰਦੁਆਰਾ ਸਿੰਘ ਸਭਾ ਡਾਲਸ ਟੈਕਸਸ ਵਿਖੇ ਭਾਈ ਰਣਜੀਤ ਸਿੰਘ ਜੀ ਅਤੇ ਘੱਲੂਘਾਰਾ 1984 ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਗੁਰਬਾਣੀ ਕੀਰਤਨ ਹੋਇਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਅਤੇ ਨੇੜਲੇ ਇਲਾਕੇ ਦੀਆਂ ਸਿੱਖ ਸੰਗਤਾਂ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਸੰਗਤਾਂ ਨੇ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂਆਂ ਨੇ ਸਿੱਖਾਂ ਦੇ ਮੌਜੂਦਾ ਹਾਲਾਤਾਂ, ਭਾਰਤ ਦੁਆਰਾ ਇੰਟਰਨੈਸ਼ਨਲ ਰਿਪਰੈਸ਼ਨ ਅਤੇ ਸਿੱਖ ਸੰਘਰਸ਼ ਨਾਲ ਸੰਬੰਧਿਤ ਹੋਰ ਅਹਿਮ ਮੁੱਦਿਆਂ ਤੇ ਵਿਚਾਰਾਂ ਦੀ ਸਾਂਝ ਪਾਈ। ਜਿਵੇਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਉਹਨਾਂ ਨੇ ਯੂਕੇ ਦੇ ਵਿੱਚ 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ। ਉਸ ਤੋਂ ਲਗਭਗ 1 ਮਹੀਨਾ ਪਹਿਲਾਂ 7 ਮਈ 2023 ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਤੇ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਨਾਲ, ਜਿੱਥੋਂ ਦੇ ਉਹ ਮੁੱਖ ਸੇਵਾਦਾਰ ਸਨ, ਉਹਨਾਂ ਨੂੰ ਗੁਰਦੁਆਰੇ ਦੀ ਹਦੂਦ ਵਿੱਚ ਸ਼ਹੀਦ ਕੀਤਾ। ਇਹ ਸਾਰੀਆਂ ਘਟਨਾਵਾਂ ਕਰੰਟ ਨੇ। ਇਹ ਸਾਨੂੰ ਯਾਦ ਦਹਾਨੀ ਕਰਵਾਉਂਦੀਆਂ ਨੇ ਕਿ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹ ਮੁਗਲਾਂ ਤੋਂ ਵੱਧ ਜ਼ਾਲਮ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਕੰਬੀਨੇਸ਼ਨ ਆਫ ਦਾ ਟੂ। ਔਰ ਉਸ ਨੂੰ ਇਹ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ, ਇਸ ਧਰਤੀ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਲੇਬਲ ਦੇ ਨਾਂ ਥੱਲੇ ਇਸ ਕਿਸਮ ਦੇ ਕੁਕਰਮ ਕਰ ਰਹੇ ਨੇ। ਸਾਡੇ ਲਈ ਇਹ ਵੀ ਫਖਰ ਵਾਲੀ ਗੱਲ ਹੈ ਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੀ ਧਰਤੀ ਦੀ, ਤੇ ਉੱਥੋਂ ਕਸ਼ਮੀਰ ਵਾਦੀ ਵੱਲ ਜਦੋਂ ਧਿਆਨ ਜਾਂਦਾ ਹੈ ਤੇ ਕਸ਼ਮੀਰ ਦਾ ਧਿਆਨ ਆਉਂਦਿਆਂ 2-3 ਚੀਜ਼ਾਂ ਮਨ ਦੇ ਵਿੱਚ ਆਉਂਦੀਆਂ ਨੇ। ਇੱਕ ਤਾਂ ਕਿ ਇਸ ਧਰਤੀ ਦੇ ਉੱਤੇ ਜੇ ਕੋਈ ਫਿਰਦੌਸ ਹੈ, ਹਮੀ ਅਸਤ ਹਮੀ ਅਸਤ ਹਮੀ ਅਸਤ, ਇਹੀ ਜੰਨਤ ਹੈ। ਫਿਰ ਉਹ ਕਸ਼ਮੀਰ ਦੀ ਧਰਤੀ ਜਿੱਥੋਂ ਦਾ ਕੇਸਰ ਦੀ ਫ੍ਰੈਗਰੈਂਸ ਕੁੱਲ ਦੁਨੀਆ ਭਰ ਦੇ ਅੰਦਰ ਮਹਿਸੂਸ ਕੀਤੀ ਜਾਂਦੀ ਹੈ। ਫਿਰ ਉਹ ਖੂਬਸੂਰਤ ਚਿਨਾਰਾਂ ਦੇ ਰੁੱਖ, ਉਹ ਲੰਬੇ ਚਿਨਾਰ ਜਿਨ੍ਹਾਂ 'ਚੋਂ ਅੱਜ ਅਸੀਂ ਅਥਰੂਆਂ ਤੋਂ ਬਿਨਾਂ ਇਹਨਾਂ ਸਾਰੇ ਦਹਾਕਿਆਂ 'ਚ ਹੋਰ ਕੁਝ ਨਹੀਂ ਦੇਖ ਸਕਦੇ। ਉਸ ਕਸ਼ਮੀਰ ਦੀ ਖੂਬਸੂਰਤੀ, ਉਹ ਕਸ਼ਮੀਰ ਦੇ ਸੇਬ, ਔਰ ਉਸ ਧਰਤੀ ਦੇ ਖੂਬਸੂਰਤ ਲੋਕ ਜਿਨ੍ਹਾਂ ਦੀ ਖੂਬਸੂਰਤੀ ਦੇ ਸਾਹਮਣੇ ਜਿਵੇਂ ਇਵੇਂ ਲੱਗਦਾ ਹੈ ਵੀ ਰੱਬ ਨੇ ਉਹ ਨੈਣ ਨਕਸ਼ ਆਪ ਖੁਦ ਆਪਣੇ ਹੱਥੀਂ ਘੜੇ ਹੋਣ। ਪਰ ਅੱਜ ਉਸ ਧਰਤੀ 'ਤੇ ਵੀ ਅਥਰੂ ਨੇ, ਆਹਾਂ ਨੇ, ਤਕਲੀਫਾਂ ਨੇ। ਉੱਥੇ ਵੀ ਮਾਵਾਂ ਆਪਣੇ ਬੱਚਿਆਂ ਨੂੰ ਉਡੀਕਦੀਆਂ ਨੇ। ਪੰਜਾਬ ਦੇ ਵਿੱਚ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਅਕਸਰ ਬਿਆਨ ਕਰਦੇ ਹਾਂ। ਤੇ ਕਸ਼ਮੀਰ ਦੇ ਜ਼ੁਲਮ ਉਸ ਤਰਜ਼ ਦੇ ਉੱਤੇ ਹੀ ਭਾਰਤੀ ਹਾਕਮ ਖਾਸ ਤੌਰ 'ਤੇ 5 ਅਗਸਤ 2019 ਨੂੰ ਜਦੋਂ ਕਸ਼ਮੀਰ ਦਾ ਸਪੈਸ਼ਲ ਸਟੇਟਸ ਆਰਟੀਕਲ 370-35A ਖਤਮ ਕੀਤਾ ਗਿਆ, ਔਰ ਜਿਵੇਂ ਭੈਣ ਜੀ ਗਜ਼ਾਲਾ ਹਬੀਬ ਨੇ ਦੱਸਿਆ ਕਿ ਅੱਜ ਵੀ ਉੱਥੇ ਹਰ 8 ਕਸ਼ਮੀਰੀਆਂ ਦੇ ਪਿੱਛੇ ਇੱਕ ਬੰਦੂਕਧਾਰੀ ਭਾਰਤੀ ਫੌਜ ਦਾ ਦਰਿੰਦਾ ਖੜ੍ਹਾ। ਔਰ ਅੱਜ ਵੀ ਇਸ ਸਭ ਦੇ ਬਾਵਜੂਦ ਕਿ ਕਲੇਮ ਕੀਤਾ ਜਾਂਦਾ ਹੈ ਕਿ ਸਭ ਕੁਝ ਨਾਰਮਲ ਸੀ, ਸਭ ਨਾਰਮਲ ਹੋ ਗਿਆ, ਉੱਥੇ ਯੂਨੀਅਨ ਟੈਰੀਟਰੀ ਜਿਹਨੂੰ ਬਣਾਇਆ ਉਹਨਾਂ ਦੀਆਂ ਸ਼ੈਮ ਇਲੈਕਸ਼ਨਸ ਕਰਕੇ ਅਬਦੁੱਲਾ ਫੈਮਿਲੀ ਦੇ ਹਵਾਲੇ ਭਾਵੇਂ ਉਸ ਨੂੰ ਕੀਤਾ ਹੋਇਆ, ਪਰ ਉਸ ਨੂੰ ਭਾਰਤ ਦੀਆਂ ਖੁਫੀਆ ਏਜੰਸੀਆਂ ਹੀ ਰਨ ਕਰਦੀਆਂ ਨੇ। ਜਿਵੇਂ ਪੰਜਾਬ ਦੇ ਵਿੱਚ ਬੇਸ਼ੱਕ ਸ਼ਰਾਬੀ ਭਗਵੰਤ ਮਾਨ ਚੀਫ ਮਿਨਿਸਟਰ ਦੀ ਕੁਰਸੀ 'ਤੇ ਬਿਠਾਇਆ ਹੋਇਆ, ਪਰ ਪੰਜਾਬ ਨੂੰ ਵੀ 1 ਦਰਜਨ ਤੋਂ ਜ਼ਿਆਦਾ ਇੰਟੈਲੀਜੈਂਸ ਏਜੰਸੀਆਂ, ਜਿਨ੍ਹਾਂ 'ਚ ਖਾਸ ਤੌਰ 'ਤੇ NIA, ਜਿਨ੍ਹਾਂ ਦੇ ਦਫ਼ਤਰ ਪੰਜਾਬ ਦੇ 23,000 ਜ਼ਿਲ੍ਹਿਆਂ ਦੇ ਸਾਰੇ ਹੈੱਡਕੁਆਰਟਰਸ ਦੇ ਵਿੱਚ ਨੇ, ਉਹ ਇਸ ਸਿਸਟਮ ਨੂੰ ਰਨ ਕਰਦੇ ਨੇ। ਉਸ कश्मीर की कहानी भी वो गोल्डन टेम्पल का सानेहा जिसमें भंजरवाला और उनके साथी शहीद हुए,
अकाल तख्त बर्बाद हुआ, मेरे सिख बहन भाई उन्होंने अपनी जानों की, अपनी मालों की, इज्जतों की, असमतों की कुर्बानियां दी। लेकिन वो सब 1984 में ही खत्म नहीं हो गया, उसका सिलसिला आगे चलता रहा। लेकिन मैं यहां ये बात जरूर कह दूं कि मुझे फख्र है अपने सिख भाइयों पे कि उन्होंने इंदिरा गांधी का ऑपरेशन ब्लू स्टार 4 महीने में ही ऑपरेशन रेड स्टार बना दिया। ये जिंदा कौमों के जिंदा बेटे करते हैं। और वो गयूर सिख बेटे, वो गयूर सिख बहनें, वो अपनी आजादी के लिए, अपनी इज्जत के लिए, अपनी अजमत के लिए आवाज उठाने वाले सिख बहन भाई आज भी जिद्दोजहद में मसरूफ हैं। क्योंकि हिंदू हुकूमत ने, और खुसूसन आज की जो मोदी की हिंदुत्वा की हुकूमत है, उसने अपने जुल्मों सितम, उसने अपने मसाइब सिख कौमों के लिए खत्म नहीं किए। अभी पंजाब में आपने देखा, और उस वक्त भी मेरे सिख बहन भाइयों ने एक बड़ी तहरीक चलाई और इंडियन हुकूमत को घुटने टेकने पे मजबूर कर दिया। ऐसे ही बेटे, ऐसे ही बेटियां अपनी कौमों की किस्मत बदलते हैं, अपने कौमों की तकदीर लिखते हैं। आज हमारे साथ मौजूद हैं डॉक्टर हरदम सिंह आजाद, जिन्हें सिर्फ आप सिख ही नहीं, हम कश्मीरी भी एक ऐसी शख्सियत के तौर पे देखते हैं जिनके नक्शे कदम पे चल के हम भी अपनी आजादी के लिए जद्दोजहद करते हैं। डॉक्टर अमर सिंह यहाँ पे मौजूद हैं, जो न्यूयॉर्क से आए हैं। गुरविंदर सिंह हैं, गुरमेल सिंह हैं, गुरमिंदर सिंह, मेरे भाई यहाँ पे मौजूद हैं। आप सबका नाम मैं वैसे ही याद रखती हूँ जैसे अपने भाइयों का नाम, अपने घर के लोगों का नाम, क्योंकि आपका और हमारा रास्ता एक है। आप भी अपनी आजादी के लिए लड़ रहे हैं और हम भी अपनी आजादी के लिए लड़ रहे हैं। आपको भी मोदी के हिंदुत्वा के फलसफे ने जिंदगी आप पे तंग कर दी है, और हम कश्मीरियों के साथ भी ऐसा है। आपके साथ 1984 में जेनोसाइड हुआ, नस्लकुशी हुई, और हम कश्मीरियों के साथ 2019 से लेके अब तक हो रहा है। आप लोगों को भी पूरी दुनिया में जो हिंदू हैं, जो रॉ के एजेंट हैं, जो बीजेपी के गुंडे हैं, जो आरएसएस के गुंडे हैं, वो सिखों की जान लेने के दर पे हैं, और हम कश्मीरियों के साथ भी ऐसा है। यूके में मेरे सिख भाई के कत्ल की साजिश हुई, कनाडा में हरदीप सिंह नजर की शहादत हुई, यहां अमेरिका में गुरपतवंत सिंह पुन्नू के कत्ल की साजिश हुई, जो हमने, ये किसी आप में से किसी ने इल्जाम नहीं लगाया, बल्कि अमेरिका की जो अमेरिकन एजेंसियां हैं उन्होंने फाइंड आउट किया। तो आपको क्या लगता है कि हम लोग क्या ऐसे मजबूर और मजलूम लोग हैं कि हमारे मुंह में जबान नहीं है? हम चूड़ियां पहन के बैठे हुए हैं, और गुजरात का जो कातिल है, गुजरात का जो बुच्चर है मोदी, उसकी साजिशों का और उसकी सियासत का मुकाबला नहीं कर सकते? आप सारे लोग सिख फॉर जस्टिस की जो क़यादत है, मैं उसको सलाम पेश करती हूं कि वो अपना घर बार छोड़ के पूरी दुनिया में एक आजाद वतन के लिए रेफरेंडम करा रहे हैं, और आप सबको उनके साथ, उनके शाना बशाना खड़ा होना चाहिए, उनके हाथ मजबूत करना चाहिए। और एक कश्मीरी होने की हैसियत से मैं अपने सिख बहन भाइयों को ये यकीन दिलाना चाहती हूँ, ये कहना चाहती हूँ कि आपको जब भी हमारे लहू की जरूरत पड़ेगी, हम आपके साथ खड़े होंगे। खालिस्तान ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ, ਔਰ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨਸ ਨੇ ਉਹ ਜੁੜੀਆਂ ਹੋਈਆਂ ਨੇ। ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਘੱਲੂਘਾਰੇ ਦੀ ਬਰਸੀ ਮਨਾਈ ਗਈ। ਇਸ ਦੇ ਚੱਲਦਿਆਂ ਸਿੱਖ ਜਥੇਬੰਦੀ ਦਲ ਖਾਲਸਾ ਵੀ ਆਪਣੇ ਆਗੂਆਂ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੀ। ਇਸ ਦੌਰਾਨ ਦਲ ਖਾਲਸਾ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸੋਚ ਤੇ ਪਹਿਲਾਂ ਵੀ ਪਹਿਰਾ ਦੇ ਰਹੇ ਸੀ ਤੇ ਅੱਗੇ ਵੀ ਦਿੰਦੇ ਰਹਾਂਗੇ। ਅੱਜ ਦੇ ਦਿਨ ਅਜਿਹੀ ਕੋਈ ਵੀ ਘਟਨਾ ਨਹੀਂ ਹੋਣੀ ਚਾਹੀਦੀ ਜਿਸ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ
ਅਤੇ ਉਸ ਨਾਅਰੇ ਦੇ ਨਾਲ ਸਾਨੂੰ ਹੋਰ ਸ਼ਕਤੀ ਮਿਲਦੀ ਹੈ। ਅੱਜ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਹਾਂ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪ੍ਰਮਾਤਮਾ ਕੋਲੋਂ ਬਲ ਤੇ ਸਮਰੱਥਾ ਮੰਗਣ ਆਏ ਹਾਂ ਜੀ। ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪਹਿਰਾ ਦੇ ਰਹੇ ਹਾਂ, ਅੱਗੋਂ ਵੀ ਦਿਆਂਗੇ ਔਰ ਖਾਲਸਾ ਪੰਥ ਦੀ ਜਿਹੜੀ ਕੌਮੀ ਇਕਜੁੱਟਤਾ ਦਾ ਸੰਦੇਸ਼ ਅੱਜ ਇੱਥੋਂ ਜਾਣਾ ਚਾਹੀਦਾ ਹੈ। ਕੋਈ ਐਸੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ। ਪਤਾ ਲੱਗਾ ਕਿ ਸਹਿਮਤੀ ਬਣ ਗਈ ਦੋਵਾਂ ਧਿਰਾਂ ਦੇ ਦਰਮਿਆਨ, ਕਿਵੇਂ ਦੇਖਦੇ ਹੋ? ਬਹੁਤ ਚੰਗੀ ਗੱਲ ਅਗਰ ਬਣ ਗਈ ਹੈ। ਅਗਰ ਝਗੜਾ ਹੁੰਦਾ ਤੇ ਦੋਨੇ ਬਰਾਬਰ ਦੇ ਜ਼ਿੰਮੇਵਾਰ ਹੋਣੇ ਸੀ। ਅੱਜ ਦੇ ਮੌਕੇ ਤੇ ਕੌਮ ਵਿੱਚ ਜਜ਼ਬਾਤਾਂ ਦੇ ਵਿੱਚ ਹੁੰਦੀ ਨਾਅਰੇਬਾਜ਼ੀ ਹੁੰਦੀ ਆ, ਕਿਵੇਂ ਦੇਖਦੇ ਹੋ? ਖਾਲਿਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨਸ ਨੇ ਉਹ ਜੁੜੀਆਂ ਹੋਈਆਂ ਨੇ। ਅੱਜ ਤੋਂ 41 ਸਾਲ ਪਹਿਲਾਂ ਭਾਰਤੀ ਸਟੇਟ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਜੁਝਾਰੂ ਯੋਧਿਆਂ ਨੇ ਭਾਰਤ ਦੀ ਉਸ ਫੌਜ ਦਾ ਮੁਕਾਬਲਾ ਕੀਤਾ ਜਿਹੜੀ ਦੁਨੀਆ ਦੇ ਵਿੱਚ ਕਹਿੰਦੀ ਕਹਾਉਂਦੀ ਫੌਜ ਮੰਨੀ ਜਾਂਦੀ ਹੈ। ਪਰ ਚੰਦ ਸਿੰਘਾਂ ਨੇ ਜਿਸ ਤਰੀਕੇ ਨਾਲ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰੌਲ ਦੀ ਅਗਵਾਈ ਦੇ ਵਿੱਚ ਮੁਕਾਬਲਾ ਕੀਤਾ ਉਹ ਕਾਬਲੇ ਤਾਰੀਫ ਆ, ਸਾਨੂੰ ਉਹਨਾਂ ਤੇ ਮਾਣ ਆ। ਪਰ ਉੱਥੇ ਜਿਹੜਾ ਭਾਰਤੀ ਸਟੇਟ ਨੇ ਇੱਥੇ ਨਿਰਦੋਸ਼ ਸਿੱਖ ਮਾਰੇ, ਜਿਹੜੇ ਸ਼ਰਧਾਲੂ ਕਤਲ ਕੀਤੇ, ਬੱਚਿਆਂ ਨੂੰ ਕਤਲ ਕੀਤਾ ਗਿਆ, ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ, ਸਾੜੀ ਗਈ, ਉਸ ਚੀਜ਼ ਦਾ ਸਾਨੂੰ ਰੋਸ ਵੀ ਆ ਔਰ ਉਹਦੇ ਲਈ ਅਸੀਂ ਇੰਡੀਆ ਨੂੰ ਕਦੇ ਵੀ ਮਾਫ ਨਹੀਂ ਕਰਾਂਗੇ। ਸੋ ਉਸ ਦਿਨ ਨੂੰ ਯਾਦ ਕਰਦੇ ਤੇ ਸੰਘਰਸ਼ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਅੱਜ ਘੱਲੂਘਾਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੀਤਾ ਜਾ ਰਿਹਾ। ਕਿਹੜੀ ਜਗ੍ਹਾ ਤੋਂ ਹੋ ਕੇ? ਇਹ ਬੁਰਜ ਅਕਾਲੀ ਫੂਲਾ ਸਿੰਘ ਤੋਂ ਆਰੰਭ ਹੋ ਕੇ ਬੱਸ ਸਟੈਂਡ ਹੋ ਕੇ ਰਾਮਬਾਗ ਹਾਲਗੇਟ ਹੋ ਕੇ ਹਾਲਗੇਟ ਦੇ ਵਿੱਚੋਂ ਦੀ ਹੋ ਕੇ ਭਰਾਵਾਂ ਦੇ ਢਾਬੇ ਦੇ ਹੋ ਕੇ ਤੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਜਾ ਕੇ ਸਮਾਪਤ ਹੋਏਗਾ। ਕੱਲ ਜਿਹੜੀ ਟਕਰਾਅ ਦੀ ਸਥਿਤੀ ਬਣ ਰਹੀ ਹੈ ਉਹ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਹ ਮੈਨੂੰ ਲੱਗਦਾ ਕਿ ਉਹ ਸਮਾਂ ਉਹ ਆ ਜਦੋਂ ਅਸੀਂ ਇਕੱਠੇ ਹੋ ਕੇ ਇੰਡੀਆ ਦੇ ਖਿਲਾਫ ਲੜਨ ਦਾ ਸੁਨੇਹਾ ਦੇਣਾ ਹੁੰਦਾ ਤੇ ਉਹਦੇ ਵਿੱਚ ਜੇ ਅਸੀਂ ਸਿੱਖ ਆਪਸ 'ਚ ਲੜਦੇ ਫਿਰੀਏ ਤੇ ਕੋਈ ਸਿਆਣਪ ਨਹੀਂ ਗੀ। ਦੋਵਾਂ ਹੀ ਜਥੇਬੰਦੀਆਂ ਨੂੰ ਜਿਹੜੀਆਂ ਮੰਨਦੀਆਂ ਨੇ, ਇੱਕ ਕਹਿੰਦੀ ਹੈ ਕਿ ਮੈਂ ਕੌਮ ਦੀ ਮਤਲਬ ਪ੍ਰਤੀਨਿਧਤਾ ਕਰਦੀ ਹਾਂ, ਮੈਂ ਚੁਣੀ ਹੋਈ ਨੁਮਾਇੰਦਾ ਜਮਾਤ ਆ, ਦੂਸਰੀ ਟਕਸਾਲ ਹੈ ਜਿਹੜੀ ਕਹਿੰਦੀ ਹੈ ਕਿ ਸਾਡਾ ਇੱਕ ਮਾਣਮੱਤਾ ਇਤਿਹਾਸ ਰਿਹਾ ਆ। ਦੋਵਾਂ ਨੂੰ ਇਹ ਮੈਨੂੰ ਲੱਗਦਾ ਕਿ ਹੁਣ ਮੌਜੂਦਾ ਜਿਹੜੇ ਉਹਨਾਂ ਦੇ ਮੁਖੀ ਨੇ ਜਾਂ ਜਿਹੜੇ ਉਹਨਾਂ ਦੇ ਚਲਾ ਰਹੇ ਨੇ ਉਹਨਾਂ ਸਾਰਿਆਂ ਨੂੰ, ਉਹਨਾਂ ਨੂੰ ਇੱਕ ਵਾਰੀ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਕੀ ਇਹੋ ਜਿਹੇ ਥਾਂ ਦੇ ਉੱਤੇ ਟਕਰਾਅ ਕਰਕੇ ਅਸੀਂ ਦੁਨੀਆ ਨੂੰ ਕੀ ਸੁਨੇਹਾ ਦੇ ਰਹੇ ਹਾਂ, ਕੀ ਸਾਡਾ ਇਹੀ ਇਤਿਹਾਸ ਹੈ, ਕੀ ਸਾਡੀ ਇਹੀ ਨੁਮਾਇੰਦਗੀ ਰਹਿ ਗਈ ਹੈ। ਸੋ ਉਹਨਾਂ ਨੂੰ ਇਹ ਟਕਰਾਅ ਜਿਹੜਾ ਛੱਡ ਦੇਣਾ ਚਾਹੀਦਾ। ਆਪਸੀ ਜੇ ਵਿਵਾਦ ਹੈ ਵੀ ਨੇ ਤਾਂ ਆਪਾਂ 6 ਤੋਂ ਬਾਅਦ ਨਿਬੇੜ ਲਾਂਗੇ। ਜਥੇਦਾਰ ਨਾਲ ਕੱਲ੍ਹ ਕੌਮ ਨੇ ਪ੍ਰਵਾਨ ਹੋਏ ਤੇ ਨਾ ਅੱਗੇ ਹੋਣੇ, ਪਰ ਟਕਸਾਲ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਇਹ ਦਿਨ ਆਪਸ ਦੇ ਵਿੱਚ ਉਲਝਣ ਦਾ ਨਹੀਂਗਾ, ਆਪਸੀ ਟਕਰਾਅ ਕਰਨ ਦਾ ਨਹੀਂਗਾ। ਸੋ ਇਹਨੂੰ ਆਪਸੀ ਟਕਰਾਅ ਤੋਂ ਸਾਈਡ ਤੇ ਰੱਖ ਕੇ ਜੇ ਅਸੀਂ ਬੜਕ ਮਾਰਨੀ ਹੈ ਤਾਂ ਅਸੀਂ ਇੰਡੀਅਨ ਸਟੇਟ ਦੇ ਖਿਲਾਫ ਮਾਰੀਏ। ਇਹਨਾਂ ਜਥੇਦਾਰਾਂ ਨੂੰ ਆਪਸ ਦੇ ਵਿੱਚ ਜੋ ਅਸੀਂ ਨਿਬੜਨਾ ਅਸੀਂ ਬਾਅਦ ਵਿੱਚ ਨਿਬੜਨਾ। ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਵਰਿੰਦਰ ਸ਼ਰਮਾ ਅਤੇ ਜਸ ਅਠਵਾਲ ਨੇ ਬਰਤਾਨਵੀ ਸੰਸਦ ਵਿੱਚ ਜੂਨ 1984 ਵਿੱਚ ਭਾਰਤ ਦੇ ਆਪਰੇਸ਼ਨ ਬਲੂ ਸਟਾਰ ਵਿੱਚ ਤਤਕਾਲੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਦੀ ਸ਼ਮੂਲੀਅਤ ਦੀ ਨਿਰਪੱਖ ਜਾਂਚ ਦੀ ਮੰਗ ਦੁਹਰਾਈ ਹੈ। ਜਸ ਉੱਤਰੀ ਇੰਗਲੈਂਡ ਦੇ ਵੁਲਵਰਹੈਂਪਟਨ ਵੈਸਟ ਵਿੱਚ ਲੇਬਰ ਪਾਰਟੀ ਦੇ ਪ੍ਰਤੀਨਿਧ ਹਨ ਅਤੇ ਅਠਵਾਲ ਦੇਸ਼ ਦੇ ਪੂਰਬ ਵਿੱਚ ਇਲਫੋਰਡ ਸਾਊਥ ਤੋਂ ਲੇਬਰ MP ਹਨ। ਇਹਨਾਂ ਨੇ ਸੈਸ਼ਨ ਦੌਰਾਨ ਹਾਊਸ ਆਫ ਕਾਮਨਸ ਦੀ ਆਗੂ ਲੂਸੀ ਪਾਵੇਲ ਕੋਲੇ ਮਾਮਲਾ ਚੁੱਕਿਆ। ਉਹਨਾਂ ਨੇ ਭਾਰਤੀ ਫੌਜ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਪਰੇਸ਼ਨ ਬਲੂ ਸਟਾਰ ਤਹਿਤ ਕੀਤੀ ਕਾਰਵਾਈ ਦੀ 41ਵੀਂ ਬਰਸੀ ਤੇ ਚਾਨਣਾ ਪਾਇਆ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਪਾਵੇਲ ਵੱਲੋਂ ਆਪਣੇ ਸਾਥੀ ਸਿੱਖ ਲੇਬਰ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਦਿੱਤੇ ਗਏ ਭਰੋਸੇ ਵੱਲ ਇਸ਼ਾਰਾ ਕੀਤਾ। ਪਾਵੇਲ ਨੇ ਉਦੋਂ ਕਿਹਾ ਸੀ ਕਿ ਜੋ ਕੁਝ ਹੋਇਆ ਉਸ ਦੀ ਤਹਿ ਤੱਕ ਜਾਣ ਦੀ ਲੋੜ ਹੈ। ਜਸ ਨੇ ਕਿਹਾ ਕਿ 2014 ਵਿੱਚ ਸਾਹਮਣੇ ਆਏ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਕਿ ਥੈਚਰ ਸਰਕਾਰ ਨੇ ਆਪਰੇਸ਼ਨ ਬਲੂ ਸਟਾਰ ਲਈ ਸਲਾਹ ਦੇ ਕੇ ਆਪਣੇ ਭਾਰਤੀ ਹਮਰੁਤਬਾ ਦੀ ਮਦਦ ਕੀਤੀ ਸੀ। ਸਿੱਖ MP ਨੇ ਪੁੱਛਿਆ ਕਿ 2014 ਤੋਂ ਹੀ ਬ੍ਰਿਟਿਸ਼ ਸਰਕਾਰ ਦੀ ਸ਼ਮੂਲੀਅਤ ਪਤਾ ਕਰਨ ਲਈ ਕਈ ਵਾਰ ਆਵਾਜ਼ ਚੁੱਕੀ ਗਈ ਤੇ ਕਈ ਭਰੋਸੇ ਵੀ ਦਿੱਤੇ ਗਏ। ਕਿ ਸਦਨ ਦੀ ਆਗੂ ਵੱਲੋਂ ਜੱਜ ਦੀ ਅਗਵਾਈ ਵਿੱਚ ਨਿਰਪੱਖ ਜਨਤਕ ਜਾਂਚ ਦਾ ਐਲਾਨ ਕੀਤਾ ਜਾਵੇਗਾ ਤਾਂ ਕਿ ਜੋ ਕੁਝ ਹੋਇਆ ਉਸ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਪਾਵੇਲ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਸਵੀਕਾਰ ਕਰਦੇ ਹੋਏ ਜਵਾਬ ਦਿੱਤਾ ਕਿ ਇਹ ਮਸਲਾ ਆਖਰੀ ਵਾਰ ਜਨਵਰੀ ਦੇ ਸ਼ੁਰੂ ਵਿੱਚ ਉਠਾਏ ਜਾਣ ਤੋਂ ਬਾਅਦ ਉਹਨਾਂ ਕੋਲ ਇਸ ਬਾਰੇ ਕੋਈ ਹੋਰ ਅਪਡੇਟ ਨਹੀਂ ਹੈ। ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਪਹਿਲੀ ਮੰਗ ਕੁਝ ਸਾਲ ਪਹਿਲਾਂ ਉਦੋਂ ਉੱਠੀ ਸੀ ਜਦੋਂ ਇਹ ਤੱਥ ਸਾਹਮਣੇ ਆਇਆ ਸੀ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਭਾਰਤੀ ਫੌਜਾਂ ਨੂੰ ਬਰਤਾਨੀਆ ਵੱਲੋਂ ਫੌਜੀ ਕਾਰਵਾਈ ਸੰਬੰਧੀ ਸਲਾਹ ਮਸ਼ਵਰਾ ਦਿੱਤਾ ਗਿਆ ਸੀ। ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਇਸ ਤੱਥ ਦੀ ਅੰਦਰੂਨੀ ਸਮੀਖਿਆ ਦੇ ਹੁਕਮ ਦਿੱਤੇ ਸਨ। ਇਸ ਮਗਰੋਂ ਬਰਤਾਨਵੀ ਸੰਸਦ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਬ੍ਰਿਟੇਨ ਦੀ ਭੂਮਿਕਾ ਪੂਰੀ ਤਰ੍ਹਾਂ ਸਲਾਹਕਾਰੀ ਸੀ ਅਤੇ ਵਿਸ਼ੇਸ਼ ਹਵਾਈ ਸੇਵਾ ਦੀ ਸਲਾਹ ਦਾ ਜੂਨ 1984 ਵਿੱਚ ਆਪਰੇਸ਼ਨ ਬਲੂ ਸਟਾਰ ਤੇ ਸੀਮਤ ਅਸਰ ਸੀ। ਗੂੜਵਾਦੀ ਤਾਕਤਾਂ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਕ ਨਹੀਂ ਦੇਣ ਦਿੱਤਾ, ਜਿਹਦੀ ਵਜ੍ਹਾ ਦੇ ਨਾਲ ਜਿਹੜੇ ਸ਼ਹੀਦਾਂ ਦੇ ਵਾਰਸ ਸੀਗੇ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ।
ਪਰ ਸਿੰਘ ਸਾਹਿਬ ਨੇ ਆਪਣੀ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਤੀ ਕਿ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਹਾਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਰਦਾਸ ਵਿੱਚ ਸਿੱਖਾਂ ਦੇ ਹਾਲਾਤ ਬਿਆਨ ਕਰਨ ਅਤੇ ਸਿੱਖ ਹੋਮਲੈਂਡ ਦੀ ਗੱਲ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਗ ਸਿੰਘ ਅਤੇ ਹੋਰ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਨ੍ਹਾਂ ਸੂਰਮਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ। ਇਸ ਸਮਾਗਮ ਦੌਰਾਨ ਇੱਕ ਵੱਡਾ ਵਿਵਾਦ ਤਦ ਉਤਪੰਨ ਹੋਇਆ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਰੂੜਵਾਦੀ ਤਾਕਤਾਂ ਵੱਲੋਂ ਸੰਦੇਸ਼ ਪੜ੍ਹਨ ਤੋਂ ਰੋਕ ਦਿੱਤਾ ਗਿਆ। ਅੱਜ ਰੂੜਵਾਦੀ ਤਾਕਤਾਂ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਕ ਨਹੀਂ ਦੇਣ ਦਿੱਤਾ, ਜਿਹਦੀ ਵਜ੍ਹਾ ਦੇ ਨਾਲ ਜਿਹੜੇ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ। ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ, ਪਰ ਸਿੰਘ ਸਾਹਿਬ ਨੇ ਆਪਣੀ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਤੀ ਕਿ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਹਾਂ। ਹਾਲਾਂਕਿ ਉਹਨਾਂ ਨੇ ਅਰਦਾਸ ਰਾਹੀਂ ਆਪਣਾ ਸੰਦੇਸ਼ ਪਹੁੰਚਾਉਂਦੇ ਹੋਏ ਸਿੱਖ ਹੋਮਲੈਂਡ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਦੇ ਨਿਸ਼ਾਨਾ ਬਣ ਰਹੇ ਕਤਲੇਆਮ ਬਾਰੇ ਵੀ ਗੱਲ ਕੀਤੀ। ਉਹਨਾਂ ਵੱਲੋਂ ਪੰਜਾਬ ਨੂੰ ਜੰਗ ਦਾ ਅਖਾੜਾ ਬਣਨ ਤੋਂ ਬਚਾਉਣ ਲਈ ਗੁਰੂ ਸਾਹਿਬ ਕੋਲ ਅਰਦਾਸ ਕੀਤੀ ਗਈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਰੂੜਵਾਦੀ ਤਾਕਤਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਹਨਾਂ ਨੇ ਨਾ ਸਿਰਫ ਜਥੇਦਾਰ ਸਾਹਿਬ ਨੂੰ ਸੰਦੇਸ਼ ਪੜ੍ਹਨ ਤੋਂ ਰੋਕਿਆ, ਬਲਕਿ ਉਹਨਾਂ ਨੂੰ ਸ਼ਹੀਦਾਂ ਦੇ ਵਾਰਸਾਂ ਨੂੰ ਸਰੋਪਾ ਵੀ ਨਹੀਂ ਦੇਣ ਦਿੱਤਾ। ਪਰ ਜਥੇਦਾਰ ਗੜਗੱਜ ਨੇ ਅਰਦਾਸ ਦੌਰਾਨ ਭਾਰਤ ਸਰਕਾਰ ਵੱਲੋਂ ਕੈਨੇਡਾ, ਬਰਤਾਨੀਆ, ਅਮਰੀਕਾ, ਪਾਕਿਸਤਾਨ, ਹਰਿਆਣਾ ਅਤੇ ਭਾਰਤ ਵਿੱਚ ਮਾਰੇ ਗਏ ਸਿੱਖਾਂ ਬਾਰੇ ਵੀ ਦਿਲੀ ਦੁੱਖ ਭਰੀ ਗੱਲ ਕੀਤੀ। ਤੇ ਜਿਹੜੇ ਸਿੱਖ ਮੋਦੀ ਸਰਕਾਰ ਨੇ ਕੈਨੇਡਾ ਦੇ ਵਿੱਚ, ਬਰਤਾਨੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਹਰਿਆਣੇ ਤੇ ਪੰਜਾਬ ਦੇ ਵਿੱਚ ਅਸੈਸੀਨੇਟ ਤੇ ਸ਼ਹੀਦ ਕੀਤੇ ਹੈ, ਸਿੱਖ ਕੌਮ ਉਹਨਾਂ ਦਾ ਖੰਡਨ ਕਰਦਾ ਹੈ। ਫਿਰ ਤੁਸੀਂ ਸੁਣਿਆ ਹੋਊਗਾ ਅਰਦਾਸ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਹਾ। ਉਹਨਾਂ ਨੇ ਗੰਗਾ ਇਸ਼ਨਾਨ ਨੂੰ ਰੂੜਵਾਦੀ ਸੋਚ ਦੀ ਨਿਸ਼ਾਨੀ ਦੱਸਦੇ ਹੋਏ ਸ਼੍ਰੀ ਅੰਮ੍ਰਿਤਸਰ ਤੇ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਮਰਿਆਦਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਇੰਦਵਾਲ ਸਾਹਿਬ ਬੋਲੀ ਦੇ ਵਿੱਚ ਇਸ਼ਨਾਨ ਹੋਇਆ ਕਰਦੇ ਹੈ, ਪਰ ਅੱਜ ਰੂੜਵਾਦੀ ਸ਼ਕਤੀਆਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੀਆਂ, ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀਆਂ। ਸਵਾਲ ਦਾ ਜਵਾਬ ਦਿੰਦੇ ਹੋਏ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਾਫ਼ ਕੀਤਾ ਕਿ ਜਥੇਦਾਰ ਗੜਗੱਜ ਨੂੰ ਅਸਤੀਫਾ ਦੇਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਉਹਨਾਂ ਨੇ ਬਹੁਤ ਹੀ ਹੌਸਲੇ ਨਾਲ ਅਸਲੀ ਸਿੱਖ ਸੁਝਾਅ ਨੂੰ ਆਵਾਜ਼ ਦਿੱਤੀ ਹੈ। ਉਹਨਾਂ ਦਲੀਲ ਦਿੱਤੀ ਕਿ ਕਾਇਰਤਾ ਰੂੜਵਾਦੀਆਂ ਅੱਗੇ ਝੁਕਣ ਵਿੱਚ ਹੈ, ਨਾ ਕਿ ਅਸਲ ਪੰਥਕ ਆਵਾਜ਼ ਚੁੱਕਣ ਵਿੱਚ। ਨਹੀਂ, ਜਥੇਦਾਰ ਸਾਹਿਬ ਨੂੰ ਕੋਈ ਲੋੜ ਨਹੀਂ ਅਸਤੀਫਾ ਦੇਣ ਦੀ। ਰੂੜਵਾਦੀ ਸ਼ਕਤੀਆਂ ਦੇ ਸਾਹਮਣੇ ਐ ਲਿਫਟ ਜਾਣਾ ਇੱਕ ਕਾਇਰਤਾ ਹੈ, ਤੇ ਜਥੇਦਾਰ ਸਾਹਿਬ ਕਾਇਰ ਨਹੀਂ ਹੈ, ਬੜੇ ਦਲੇਰ ਨੇ, ਜਿਨ੍ਹਾਂ ਨੇ ਅਰਦਾਸ ਦੇ ਵਿੱਚ ਹੀ ਸਾਰਾ ਕੁਝ ਕਹਿਤਾ ਜਿਹੜਾ ਉਹਨਾਂ ਨੇ ਆਪਣੇ ਬਚਨਾਂ 'ਚ ਕਹਿਣਾ ਸੀ। ਉਹਨਾਂ ਨੇ ਆਪਣੀ ਅਰਦਾਸ ਦੇ ਤੇ ਨਵੀਂ ਚੀਜ਼ ਹੈ ਕਿ ਪਹਿਲਾਂ ਅਰਦਾਸੀਆ ਸਿੰਘ ਅਰਦਾਸ ਕਰਦਾ, ਪਰ ਐਤਕੀ ਸਿੰਘ ਸਾਹਿਬ ਜਥੇਦਾਰ ਸਾਹਿਬ ਨੇ ਖੁਦ ਅਰਦਾਸ ਕੀਤੀ ਹੈ, ਜਿਹੜੀ ਬਹੁਤ ਵੱਡੀ ਗੱਲ ਹੈ। ਤੇ ਇਸੇ ਤਰ੍ਹਾਂ ਹੀ ਅਕਾਲ ਤਖਤ ਦੇ ਜਥੇਦਾਰ ਤੋਂ ਅਰਦਾਸ ਅੱਜ ਦੇ ਦਿਨ ਦੇ ਵਿੱਚ ਹੋਣੀ ਚਾਹੀਦੀ ਹੈ, ਅੱਗੇ ਤੋਂ ਵੀ। ਅੰਤ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਜਮਹੂਰੀਅਤ ਦੀ ਬਹਾਲੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦੀ ਮੰਗ ਕੀਤੀ
ਅਤੇ ਕੌਮ ਨੂੰ ਏਕਤਾ, ਪਿਆਰ ਅਤੇ ਸੱਚ ਦੇ ਰਾਹ ਤੇ ਤੁਰਨ ਦਾ ਸੁਨੇਹਾ ਦਿੱਤਾ ਅਤੇ ਸਿੱਖਾਂ ਦੇ ਵੱਖਰੇ ਦੇਸ਼ ਖਾਲਿਸਤਾਨ ਦੀ ਗੱਲ ਕਰਨ ਬਾਰੇ ਅਪੀਲ ਕੀਤੀ। SCPC ਦੇ ਇਲੈਕਸ਼ਨ 14 ਸਾਲ ਤੋਂ ਨਹੀਂ ਹੋਏ, ਉਹ ਜ਼ਰੂਰ ਹੋਣ, ਕਿਉਂ ਕਰਕੇ ਸਿੱਖਾਂ ਦੀ ਜਿਹੜੀ ਜਮਹੂਰੀਅਤ ਹੈ ਉਹ ਹਿੰਦੂਤਵਾ ਨੇ ਖੋਲ੍ਹੀ ਹੈ, ਜਿਹੜੀ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਨਾਲ ਬਹੁਤ ਜ਼ਬਰ ਹੋਇਆ। ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ, ਹਿੰਦੂ ਇੰਡੀਆ, ਕਾਮਰੇਡ ਚੀਨ ਦੇ ਵਿਚਾਲੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਬਫਰ ਸਟੇਟ ਬਣੂਗੀ, ਇਹ ਸਾਡਾ ਅੱਜ ਦਾ ਇਰਾਦਾ ਹੈ। ਔਰ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿਹੜੇ ਸ਼ਹੀਦਾਂ ਦਾ ਮੈਂ ਨਾਂ ਲਿਆ ਉਹ ਸਾਡੇ ਪਿੱਠ ਤੇ ਥਾਪੀ ਦੇ ਕੇ ਸਾਨੂੰ ਅੱਗੇ ਵਧਾਉਣਗੇ ਕਿ ਸਾਡਾ ਵੀ ਆਪਣਾ ਘਰ ਹੋਵੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਵੀ ਸਪਸ਼ਟ ਕੀਤਾ ਕਿ ਸੰਤ ਜਰਨੈਲ ਸਿੰਘ ਖਾਲਸਾ ਦੇ ਸਪੁੱਤਰਾਂ ਵੱਲੋਂ ਦਿੱਤਾ ਗਿਆ ਹਾਲੀਆ ਬਿਆਨ ਆਫੀਸ਼ੀਅਲ ਨਹੀਂ ਸੀ ਅਤੇ ਜੋ ਸਨਮਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਉਹ ਜਥੇਦਾਰ ਸਾਹਿਬ ਕੋਲੋਂ ਹੀ ਲੈਣਾ ਜ਼ਰੂਰੀ ਸੀ। 41ਵੀਂ ਸ਼ਹੀਦੀ ਵਰ੍ਹੇਗੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ। ਸ਼ਹੀਦਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ, ਇਸ ਕਰਕੇ ਉਹ ਟਕਰਾਅ ਨੂੰ ਰੋਕਿਆ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਘੱਲੂਘਾਰੇ ਦੀ 41ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਕੌਮ ਦੇ ਨਾਮ ਸੰਦੇਸ਼ ਨਹੀਂ ਪੜ੍ਹਿਆ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਨਮਾਨਿਤ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਹੀ ਅਰਦਾਸ ਕਰਕੇ ਸਮਾਗਮ ਦੀ ਸਮਾਪਤੀ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬੜੇ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਅੱਜ ਦਾ ਸਮਾਗਮ ਕਰਵਾਇਆ ਤੇ ਕਿਸੇ ਵੀ ਤਰੀਕੇ ਦਾ ਟਕਰਾਅ ਪੈਦਾ ਨਹੀਂ ਹੋਣ ਦਿੱਤਾ। ਉਹਨਾਂ ਕਿਹਾ ਕਿ ਸ਼ਹੀਦਾਂ ਦੇ ਸਥਾਨ ਤੇ ਕਦੀ ਵੀ ਟਕਰਾਅ ਦੀ ਸਥਿਤੀ ਨਹੀਂ ਹੋਣੀ ਚਾਹੀਦੀ। ਸਾਰੀ ਦੁਨੀਆ ਦਾ ਧਿਆਨ ਅੱਜ ਦੇ ਇਸ ਸਮਾਗਮ ਤੇ ਹੁੰਦਾ ਹੈ। ਉਹਨਾਂ ਕਿਹਾ ਕਿ ਜੂਨ 1984 ਵਿੱਚ ਸ਼ਹੀਦ ਹੋਏ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਅਤੇ ਸੰਗਤ ਜੋ ਸ਼ਹੀਦ ਹੋਈ ਸੀ, ਅੱਜ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ ਹੈ ਤੇ ਸਤਿਕਾਰ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ। ਮੈਂ ਬੇਨਤੀ ਕਰਨੀ ਚਾਹੁੰਦਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਬਹੁਤ ਅਦਬ ਸਤਿਕਾਰ ਰਹਿਣਾ ਚਾਹੀਦਾ। ਮੇਰਾ ਖਿਆਲ ਹੈ 41ਵੀਂ ਸ਼ਹੀਦੀ ਵਰ੍ਹੇਗੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ। ਇਹਦੇ ਲਈ ਜਿੱਥੇ ਮੈਂ ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਣਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਜਿਨ੍ਹਾਂ ਨੇ ਬੜੀ ਸਿਆਣਪ ਨਾਲ, ਬੜੀ ਸਹਿਣਸ਼ੀਲਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾਅ ਜਿਹੜਾ ਰੋਕਿਆ, ਇਸ ਨੂੰ ਟਾਲਿਆ। ਇਸ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ, ਕਿਉਂਕਿ ਸ਼ਹੀਦਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ, ਇਸ ਕਰਕੇ ਉਹ ਟਕਰਾਅ ਨੂੰ ਰੋਕਿਆ ਗਿਆ। ਇਸ ਲਈ ਸਾਰੇ ਪੰਥ ਦੇ ਵਿੱਚ, ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਜੀ, ਸ਼ਹੀਦ ਜਰਨਲ ਸੁਬੇਗ ਸਿੰਘ ਜੀ, ਸ਼ਹੀਦ ਬਾਬਾ ਠਾਰਾ ਸਿੰਘ ਜੀ ਦੀ ਯਾਦ ਬੜੀ ਸ਼ਾਂਤੀ ਦੇ ਨਾਲ ਔਰ ਬੜੇ ਅਦਬ ਸਤਿਕਾਰ ਦੇ ਨਾਲ ਮਨਾਈ ਹੈ। ਇਸ ਲਈ ਇਹ ਸਾਰਾ ਸਿੱਖ ਪੰਥ ਦੇ ਸਿਰ ਦੇ ਉੱਤੇ ਹੀ ਸਿਹਰਾ ਜਾਂਦਾ। ਇਸ ਮੌਕੇ ਉਹਨਾਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਬਾਰੇ ਕਿਸੇ ਵੀ ਤਰੀਕੇ ਦਾ ਕੋਈ ਬਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਜੂਨ 1984 ਨੂੰ ਲੈ ਕੇ ਸ਼ਹੀਦੀ ਸਮਾਗਮ 2 ਥਾਵਾਂ ਤੇ ਹੁੰਦੇ ਹਨ। ਪਹਿਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਦੂਸਰਾ ਦਮਦਮੀ ਟਕਸਾਲ ਹੈੱਡਕੁਆਰਟਰ ਵਿਖੇ ਇਹ ਸਮਾਗਮ ਹੁੰਦਾ ਹੈ। ਇਹ ਸਮਾਗਮ ਹਮੇਸ਼ਾ ਹੀ ਸ਼ਾਂਤੀਪੂਰਵਕ ਹੁੰਦਾ ਹੈ ਤੇ ਅੱਗੋਂ ਵੀ ਸ਼ਾਂਤੀਪੂਰਵਕ ਹੁੰਦਾ ਰਹੇਗਾ। ਮੈਂ ਇੱਕੋ ਹੀ ਬੇਨਤੀ ਕਰਦਾ ਕਿ ਜੂਨ 84 ਦਾ ਜਿਹੜਾ ਸ਼ਹੀਦੀ ਘੱਲੂਘਾਰੇ ਦਾ ਮੁੱਖ ਸਮਾਗਮ ਸਮੁੱਚੇ ਪੰਥ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁੰਦਾ, ਫਿਰ ਦੂਸਰੇ ਨੰਬਰ ਤੇ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੁੰਦਾ, ਕਿਉਂਕਿ ਦਮਦਮੀ ਟਕਸਾਲ ਸ਼ਹੀਦਾਂ ਦੀ ਵਾਰਸ ਹੈ, ਇਸ ਸੰਘਰਸ਼ ਦੇ ਸ਼ਹੀਦਾਂ ਦੀ ਵਾਰਸ ਹੈ। ਟਕਸਾਲ ਦੇ ਮੁਖੀ ਇੱਥੇ ਸ਼ਹੀਦ ਹੋਏ ਆ। ਇਸ ਲਈ ਇਹ ਸਮਾਗਮ ਹਮੇਸ਼ਾ ਹੀ ਬਹੁਤ ਅਦਬ ਸਤਿਕਾਰ ਔਰ ਸ਼ਾਂਤੀ ਨਾਲ ਹੋਣੇ ਚਾਹੀਦੇ ਆ। ਆਉਣ ਵਾਲੇ ਸਮੇਂ ਵਿੱਚ ਵੀ ਇਹੀ ਸ਼ਾਂਤੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ। ਅੱਜ ਇਕੱਠੇ ਹੋਣ ਦੀ ਲੋੜ ਆ। ਗੁਰਮੁਖ ਬਹਿਸੋ ਸਫਾ ਵਿਛਾਈ ਦਾ ਜਿਹੜਾ ਸਿਧਾਂਤ ਆ, ਅਸੀਂ ਗੁਰਮੁਖਾਂ ਵਾਂਗ ਬਈਏ, ਸੰਵਾਦ ਕਰੀਏ, ਕਿਉਂਕਿ ਕੌਮ ਦੇ ਸਾਹਮਣੇ ਅੱਜ ਚੁਣੌਤੀਆਂ ਬਹੁਤ ਵੱਡੀਆਂ, ਚੁਣੌਤੀਆਂ ਨੇ ਸਾਡਾ ਮੂੰਹ ਟੱਡਿਆ ਆ।
ਪਰ ਜਿੰਨਾ ਚਿਰ ਤੱਕ ਅਸੀਂ ਇਕਮੁੱਠ ਹੋ ਕੇ ਖਾਲਸਾਈ ਝੰਡੇ ਦੇ ਹੇਠਾਂ ਲੜਾਈ ਨਹੀਂ ਲੜਾਂਗੇ ਉਹਨਾਂ ਚਿਰ ਤੱਕ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਨਹੀਂ ਪੈਣਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼ਰਧਾਂਜਲੀ ਸਮਾਗਮ ਸ਼ਾਂਤੀਪੂਰਵਕ ਸਮਾਪਤ ਹੋਇਆ। ਸਮਾਪਤੀ ਸਮਾਰੋਹ ਤੋਂ ਬਾਅਦ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1984 ਦੇ ਵਿੱਚ ਕਾਂਗਰਸ ਦੇ ਇਸ਼ਾਰੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਕੀਤਾ ਗਿਆ ਸੀ। ਘੱਲੂਘਾਰੇ ਨੂੰ 41 ਸਾਲ ਹੋ ਗਏ ਹਨ ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਹੁਣ ਤੱਕ ਇੱਕ ਮਾਤਾ ਜਿਸ ਦੇ ਘਰ ਦੇ 4 ਜੀਅ ਘੱਲੂਘਾਰੇ ਵਿੱਚ ਸ਼ਹੀਦ ਹੋ ਗਏ ਸਨ, ਅੱਜ ਵੀ ਉਹ ਇਕੱਲੀ ਰਹਿ ਰਹੀ ਹੈ। ਜੂਨ 1984 ਦੇ ਵਿੱਚ ਜੋ ਉਸ ਵੇਲੇ ਦੀ ਕਾਂਗਰਸੀ ਭਾਰਤੀ ਹਕੂਮਤ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਆਪਣੀ ਫੌਜਦਾਰ ਦੁਆਰਾ ਤੋਪਾਂ ਟੈਂਕਾਂ ਨਾਲ, ਔਰ ਸਿੱਖਾਂ ਦੇ ਸਰਵਉੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ, ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਦੋਂ ਉਦੋਂ ਸ਼ਹੀਦੀ ਪੁਰਬ ਸੀ, ਉਹ ਮਨਾਉਣ ਆਈ ਸੰਗਤ, ਬੱਚੇ ਸਾਡੇ ਛੋਟੇ ਛੋਟੇ, ਬੀਬੀਆਂ ਸ਼ਹੀਦ ਹੋਈਆਂ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਅੱਜ ਉਸ ਘੱਲੂਘਾਰੇ ਦੀ ਅਸੀਂ 41ਵਾਂ ਵਰ੍ਹਾ ਜਿਹੜਾ ਉਹ ਯਾਦ ਕਰ ਰਹੇ ਹਾਂ। ਸਿੱਖ ਚੇਤਿਆਂ ਦੇ ਵਿੱਚ ਇਹਨੂੰ ਘੱਲੂਘਾਰਾ ਕਿਹਾ ਜਾਂਦਾ। ਘੱਲੂਘਾਰੇ ਦਾ ਮਤਲਬ ਹੁੰਦਾ ਸਰਵਨਾਸ਼। ਜਦੋਂ ਕਿਸੇ ਕੌਮ ਨੂੰ ਸਰਵਨਾਸ਼ ਕਰਨ ਦੀ ਕੋਈ ਸਾਜ਼ਿਸ਼ ਹੋਵੇ, ਉਹਨੂੰ ਸਿੱਖ ਰਵਾਇਤਾਂ ਦੇ ਵਿੱਚ ਘੱਲੂਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ। ਮੈਂ ਮਾਤਾ ਗੁਰਜੀਤ ਕੌਰ ਨੂੰ ਪਰਸੋਂ ਮਿਲਿਆ, ਜਿਹਦੇ 4 ਪੁੱਤ ਸ਼ਹੀਦ ਹੋਏ, ਪਤੀ ਸ਼ਹੀਦ ਹੋਇਆ ਔਰ ਜਿਹਦੀ ਧੀ ਇੱਕ ਸ਼ਹੀਦ ਹੋਈ। ਦੁਨੀਆ ਦੇ ਵਿੱਚ ਇਹੋ ਜਿਹੇ ਵਰਤਾਰੇ ਤੁਹਾਨੂੰ ਬਹੁਤ ਘੱਟ ਵੇਖਣ ਨੂੰ ਮਿਲਣਗੇ। ਜਦੋਂ ਘਰ ਦੇ ਜਿਹੜੇ 7 ਜੀਅ ਹੋਣ, ਉਹਦੇ ਵਿੱਚੋਂ 6 ਜੀਅ ਚਲੇ ਜਾਣ ਪਰ ਮਾਤਾ ਇਕੱਲੀ ਰਹਿ ਜੇ, ਤੇ ਉਹ ਪਰ ਮਾਤਾ ਅੱਜ ਵੀ ਇੱਥੇ ਦਰਬਾਰ ਸਾਹਿਬ ਪਰਿਕਰਮਾ ਸੇਵਾ ਕਰਦੀ, ਬੜੀ ਚੜ੍ਹਦੀ ਕਲਾ ਵਾਲੀ ਹੈ। ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਅੰਦਰੋਂ ਬੜੇ ਸਿਦਕ ਵਾਲੇ ਬਣਾਇਆ, ਬੜੀ ਦ੍ਰਿੜਤਾ ਵਾਲੇ ਬਣਾਇਆ, ਔਰ ਸਿੱਖ ਹਮੇਸ਼ਾ ਆਪਣੇ ਗੁਰੂ ਦੇ ਉੱਤੇ ਭਰੋਸਾ ਕਰਦੇ ਆ, ਗੁਰੂ ਦੇ ਉੱਤੇ ਭਰੋਸਾ ਕਰਦੇ ਰਹਿਣਗੇ। ਮੈਂ ਜਿੱਥੇ ਉਹਨਾਂ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਜਿਹੜੇ ਉਦੋਂ ਸ਼ਹੀਦ ਹੋ ਗਏ। ਸਾਨੂੰ ਸਭ ਨੂੰ ਇੱਕ ਖਾਲਸਾਈ ਝੰਡੇ ਹੇਠ ਇਕੱਠੇ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਕੌਮ ਇਕੱਠੀ ਨਹੀਂ ਹੁੰਦੀ ਉਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਣਾ। ਸਾਨੂੰ ਆਪਸੀ ਮਤਭੇਦ ਛੱਡ ਕੇ ਇਕਜੁੱਟ ਹੋਣਾ ਚਾਹੀਦਾ ਹੈ। ਤੇ ਨਾਲ ਹੀ ਮੈਂ ਕੌਮ ਨੂੰ ਅਪੀਲ ਕਰਦਾ, ਅੱਜ ਸਮਾਂ ਵਾ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਈ। ਅੱਜ ਇਕੱਠੇ ਹੋਣ ਦੀ ਲੋੜ ਆ। ਗੁਰਮੁਖ ਬਹਿਸੋ ਸਫਾ ਵਿਛਾਈ ਦਾ ਜਿਹੜਾ ਸਿਧਾਂਤ ਆ, ਅਸੀਂ ਗੁਰਮੁਖਾਂ ਵਾਂਗ ਬਈਏ, ਸੰਵਾਦ ਕਰੀਏ, ਕਿਉਂਕਿ ਕੌਮ ਦੇ ਸਾਹਮਣੇ ਅੱਜ ਚੁਣੌਤੀਆਂ ਬਹੁਤ ਵੱਡੀਆਂ। ਚੁਣੌਤੀਆਂ ਨੇ ਸਾਡਾ ਮੂੰਹ ਟੱਡਿਆ ਆ। ਬੰਦੀ ਸਿੰਘਾਂ ਦੀ ਗੱਲ ਹੋਵੇ, ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਸਲੇ ਦੀ ਗੱਲ ਹੋਵੇ, ਕੌਮ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੀ ਆ। ਪਰ ਜਿੰਨਾ ਚਿਰ ਤੱਕ ਅਸੀਂ ਇਕਮੁੱਠ ਹੋ ਕੇ ਖਾਲਸਾਈ ਝੰਡੇ ਦੇ ਹੇਠਾਂ ਲੜਾਈ ਨਹੀਂ ਲੜਾਂਗੇ, ਉਹਨਾਂ ਚਿਰ ਤੱਕ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਨਹੀਂ ਪੈਣਾ। ਉਹਨਾਂ ਕਿਹਾ ਕਿ ਬਟਾਲੇ ਵਿਖੇ ਜੋ ਪੋਸਟਰ ਲੱਗੇ ਸੀ ਕਿ ਇਹ ਧਰਤੀ ਸਾਡੀ ਹੈ ਪਰ ਇਹ ਧਰਤੀ ਗੁਰੂਆਂ ਦੀ ਹੈ। ਇਸ ਮੌਕੇ ਤੇ ਉਹਨਾਂ ਕਿਹਾ ਕਿ ਅਸੀਂ ਧਰਮੀ ਫੌਜੀਆਂ ਨੂੰ ਯਾਦ ਕਰਦੇ ਹਾਂ ਅਤੇ ਕੌਮ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਹ ਉਹ ਧਰਤੀ ਹੈ ਜਿੱਥੇ ਗੁਰੂ ਜੀ ਨੇ ਤਿਲਕ ਜਨੇਊ ਦੀ ਰਾਖੀ ਲਈ ਕੁਰਬਾਨੀ ਦਿੱਤੀ। ਬਟਾਲੇ ਦੇ ਵਿੱਚ ਫਿਰ ਪੋਸਟਰ ਲੱਗੇ, ਦਾਅਵੇ ਕੀਤੇ ਜਾ ਰਹੇ ਆ ਧਰਤੀ ਸਾਡੀ ਆ, ਧਰਤੀ ਸਾਡੀ ਆ। ਇਹ ਧਰਤੀ ਗੁਰੂਆਂ ਦੀ ਆ, ਜਿਹੜੇ ਗੁਰੂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ। ਕੌਮ ਨੂੰ ਇਹਨਾਂ ਮਸਲਿਆਂ ਤੇ ਇਕੱਠੇ ਹੋਣਾ ਪਊਗਾ ਔਰ ਵਿਚਰਨਾ ਪਊਗਾ। ਸ਼ਹੀਦ ਕੌਮ ਦਾ ਸਰਮਾਇਆ, ਆਪਣੀ ਜਾਨ ਦੇ ਕੇ ਉਹਨਾਂ ਨੇ ਕੌਮ ਦਾ ਝੰਡਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬੁਲੰਦ ਰੱਖਿਆ। ਅੱਜ ਜੇ ਸ਼ਹੀਦਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਧਰਮੀ ਫੌਜੀਆਂ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ ਆਪਣੇ ਧਰਮ ਦੇ ਮੁਤਾਬਕ ਬਾਅਦ ਵਿੱਚ ਆਪਣੇ ਧਰਮ ਨੂੰ ਪਹਿਲ ਦਿੱਤੀ। ਤਾਂ ਉਹਨਾਂ ਨੂੰ ਯਾਦ ਕਰਦਿਆਂ ਮੈਂ ਕੌਮ ਨੂੰ ਅਪੀਲ ਕਰਦਾ, ਆਪਾਂ ਇਕੱਠੇ ਹੋਈਏ, ਇਕੱਠੇ ਹੋ ਕੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰੀਏ ਔਰ ਸਾਹਮਣਾ ਕਰਦਿਆਂ ਆਇਆ ਗੁਰੂ ਸਾਹਿਬ ਦਾ ਜਿਹੜਾ ਪੈਗਾਮ ਆ ਉਹਨੂੰ ਸੰਸਾਰ ਪੱਧਰ ਦੇ ਉੱਤੇ ਆਪਾਂ ਲੈ ਕੇ ਜਾਈਏ। ਉਹਨਾਂ ਕਿਹਾ ਕਿ ਮੈਂ ਸ਼ੁਕਰਾਨਾ ਕਰਦਾ ਹਾਂ ਕਿ ਇਹ ਘੱਲੂਘਾਰਾ ਦਿਵਸ ਸ਼ਾਂਤੀ ਨਾਲ ਨਿਬੜਿਆ। ਉਹਨਾਂ ਨੇ ਪਹੁੰਚੀਆਂ ਹੋਈਆਂ ਸਾਰੀਆਂ ਟਕਸਾਲਾਂ, ਰਾਜਨੀਤਿਕ ਅਤੇ ਹੋਰ ਜਥੇਬੰਦੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅੱਜ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਮੈਂ ਕਾਲੀ ਦਸਤਾਰ ਸਜਾਈ ਹੈ। ਇਸ ਮੌਕੇ ਮੈਂ ਅੱਜ ਅਰਦਾਸ ਦੇ ਰੂਪ ਵਿੱਚ ਆਪਣਾ ਸੰਦੇਸ਼ ਜਾਰੀ ਕੀਤਾ ਹੈ।
ਜਦੋਂ ਕੌਮ ਦੇ ਵੱਡੇ ਹਿੱਤ ਦੇਖਣੇ ਹੋਣ ਉਦੋਂ ਬਹੁਤ ਕੁਝ ਦੇਖਣਾ ਪੈਂਦਾ ਹੈ। ਅਸੀਂ ਅਕਾਲ ਤਖਤ ਸਾਹਿਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ। ਉਹਨਾਂ ਕਿਹਾ ਕਿ ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ ਮੈਨੂੰ ਸਿਰੋਂ ਪਾਓ ਸਾਹਿਬ ਦੇਣਗੀਆਂ। ਮੈਂ ਗੁਰੂ ਦਾ ਸ਼ੁਕਰਾਨਾ ਕਰਦਾ, ਅਰਦਾਸ ਸੁਣੀ। ਅੱਜ ਦਾ ਇਹ ਜਿਹੜਾ 41ਵਾਂ ਘੱਲੂ ਘਰ ਆ ਸਾਡਾ, ਜੂਨ 1984 ਦਾ ਅਕਾਲ ਤਖਤ ਸਾਹਿਬ ਤੇ ਹਮਲੇ ਨੂੰ ਮਨਾ ਰਹੇ ਹਾਂ, ਅੱਜ ਬਹੁਤ ਸ਼ਾਂਤਮਈ ਔਰ ਕੌਮੀ ਇਤਫਾਕ ਦੇ ਨਾਲ ਤੁਸੀਂ ਉੱਥੇ ਦੇਖਿਆ ਕਿ ਸਾਰਾ ਕੁਛ ਲੰਘ ਗਿਆ। ਸਾਰਿਆਂ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਦਿਆਂ ਉੱਥੇ ਪੂਰਨ ਸ਼ਾਂਤਮਈ ਰੱਖੀ। ਔਰ ਜਦੋਂ ਮੈਂ ਅਰਦਾਸ ਕੀਤੀ, ਅਰਦਾਸ ਵਿੱਚ ਸਾਰਿਆਂ ਦੇ ਮਨ ਗੁਰੂ ਨਾਲ ਜੁੜੇ, ਆਪਣੇ ਸ਼ਹੀਦਾਂ ਨੂੰ ਚੇਤਿਆਂ 'ਚ ਲਿਆਂਦਾ ਸੀ। ਤਾਂ ਗੁਰੂ ਪਾਤਸ਼ਾਹ ਨੇ ਅੱਜ ਬਹੁਤ ਸ਼ਾਂਤਮਈ ਇਹ ਘੱਲੂ ਘਾਰਾ ਦਿਨ ਲੰਘਾਤਾ। ਮੈਂ ਗੁਰੂ ਪਾਤਸ਼ਾਹ ਦਾ, ਗੁਰੂ ਖਾਲਸਾ ਪੰਥ ਦਾ, ਸਮੁੱਚੀਆਂ ਹੀ ਜਿਹੜੀਆਂ ਸਿੱਖ ਜਥੇਬੰਦੀਆਂ, ਦਲ ਪੰਥਾ, ਟਕਸਾਲਾਵਾਂ, ਹੋਰ ਸਿੱਖ ਜਥੇਬੰਦੀਆਂ, ਰਾਜਸੀ, ਧਾਰਮਿਕ, ਮੈਂ ਸਾਰੀਆਂ ਦਾ ਧੰਨਵਾਦ ਵੀ ਕਰਦਾ ਕਿ ਅੱਜ ਆਪਾਂ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ। ਹਾਲਾਤ ਜਿਵੇਂ ਦੇ ਮਰਜ਼ੀ ਹੋਣ, ਜਦੋਂ ਗੁਰੂ ਸਾਡੇ ਤੇ ਕਿਰਪਾ ਕਰੇ ਤੇ ਅਸੀਂ ਅੰਦਰੋਂ ਗੁਰੂ ਦੇ ਨਾਲ ਜੁੜਨ ਦੀ ਭਾਵਨਾ ਨਾਲ ਬਹਿ ਜਾਈਏ, ਅਸੀਂ ਬਹਿ ਸਕਦੇ ਹਾਂ। ਅੱਜ ਅਕਾਲ ਤਖਤ ਸਾਹਿਬ ਤੋਂ ਇਹ ਮੈਸੇਜ ਗਿਆ ਕਿ ਸਿੱਖ ਇਕੱਠੇ ਬਹਿ ਸਕਦੇ ਆ ਤੇ ਇੱਦਾਂ ਹੀ ਇਕੱਠੇ ਚੱਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਠੀ ਵੀ ਬਚਾ ਲਈ। ਇੱਕ ਕੋਠੀ SHO ਰਜੇਸ਼ ਕੁਮਾਰ ਨੇ ਵੇਚ ਦਿੱਤੀ ਮੈਨੂੰ ਜੇਲ੍ਹ ਵਿੱਚ ਬੰਦ ਕਰਕੇ, ਔਰ ਉਹਨੇ ਮੇਰੇ ਘਰੋਂ ਮੇਰੀ ਗੱਡੀ ਚੋਰੀ ਕਰ ਲਈ। ਔਰ ਮੇਰਾ ਜਿੰਨਾ ਸਮਾਨ ਸੀ DGP ਸਾਹਿਬ ਨੂੰ ਮੈਂ ਜਾ ਕੇ ਕੱਲਾ ਕੈਲਕੂਲੇਟ ਕਰਾਇਆ। ਸਰ ਜੀ 3 ਕਰੋੜ 88 ਲੱਖ 30 ਹਜ਼ਾਰ ਜਿਹੜਾ ਇੱਦਾਂ ਓਪਨ ਇਹਨੇ ਖੋਇਆ, ਉਹ ਡਾਕਾ ਮਾਰਿਆ ਔਰ ਕੋਠੀ ਵੇਚੀ, ਗੱਡੀ ਚੋਰੀ ਕੀਤੀ। ਮੁਹਾਲੀ ਫੇਜ਼ 7 ਦੀਆਂ ਲਾਈਟਾਂ ਤੇ SCBC ਮਹਾਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਅੱਜ ਇੱਕ NRI 77 ਸਾਲਾ ਮਹਿਲਾ ਬੀਬੀ ਜੋਗਿੰਦਰ ਕੌਰ ਸੰਧੂ ਲੁਧਿਆਣਾ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਨਾਲ 21 ਸਾਲਾਂ ਤੋਂ ਹੋ ਰਹੀ ਧੱਕੇਸ਼ਾਹੀ ਦੀ ਹੱਡਬੀਤੀ ਸੁਣਾਈ ਅਤੇ ਦੋਸ਼ੀਆਂ ਵਿਰੁੱਧ ਕੀਤੀਆਂ ਕਾਰਵਾਈਆਂ ਦੇ ਦਸਤਾਵੇਜ਼ ਵੀ ਦਿਖਾਏ। ਉਹਨਾਂ ਸਮੂਹ NRIs ਨੂੰ ਅਪੀਲ ਕੀਤੀ ਕਿ ਇਸ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਕਿਸੇ ਕਿਸਮ ਦੇ ਇਨਸਾਫ ਦੀ ਕੋਈ ਉਮੀਦ, ਕੋਈ ਆਸ ਨਾ ਲਗਾਈ ਜਾਵੇ। ਪੰਜਾਬ ਦਾ NRI ਵਿੰਗ ਚਿੱਟਾ ਹਾਥੀ ਸਾबित ਹੋਇਆ ਹੈ। नहीं जी, प्लॉट भी मैं बचा ले, कोठी भी बचा ली। एक कोठी SHO रजेश कुमार ने बेच दी मैनू जेल विच बंद करके, और उन्हें मेरे घरों मेरी गड्डी चोरी कर ली। और मेरा जिन्ना समान सी DGP साहब नूं मैं जाके कल्ला कैलकूलेट कराया। सर जी 3 करोड़ 88 ਲੱਖ 30 ਹਜ਼ਾਰ ਜਿਹੜਾ ਇੱਦਾਂ ਓਪਨ ਇਹਨੇ ਖੋਇਆ, ਉਹ ਡਾਕਾ ਮਾਰਿਆ ਔਰ ਕੋਠੀ ਵੇਚੀ, ਗੱਡੀ ਚੋਰੀ ਕੀਤੀ। ਮੈਂ ਕਿਹਾ ਜੀ ਮੈਨੂੰ ਉਹੀ ਦੇ ਦਿਓ, ਮੈਨੂੰ 11 ਕਰੋੜ 12 ਕਰੋੜ ਦੀ ਨਹੀਂ ਲੋੜ, ਮੈਂ ਆਪਣੇ ਘਰ ਨੂੰ ਜਾਵਾਂ, ਜੀਂਦੇ ਜੀ ਤਾਂ ਮੈਂ ਆਪਣੇ ਘਰ ਨੂੰ ਜਾਵਾਂ। ਸੋ ਇਹ ਲੋਕ ਬੰਦੇ ਨੂੰ ਜੀਂਦੇ ਜੀ ਜਾਣ ਵੀ ਨਹੀਂ ਦਿੰਦੇ। ਉਹ ਕਹਿੰਦੇ ਹੁਣ ਅਜੇ ਕਹਿੰਦੇ ਜੀ ਪਤਾ ਕਰੋ ਹੋਰ ਪ੍ਰਾਪਰਟੀ ਕਿੱਥੇ ਕਿੱਥੇ ਹੈ, ਲੋ ਦੱਸੋ। ਇੱਕ ਤੁਸੀਂ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਸੀਗਾ ਤੇ ਪਾਠੀ ਚੱਕਿਆ ਸੀ, ਉਹਦੀ ਸਰ ਜੀ ਮੇਰੇ ਬੱਚੇ ਆਏ ਸੀ ਬਾਹਰੋਂ ਤੇ ਹਰ ਇੱਕ ਬੰਦਾ, ਮੇਰਾ ਬੇਟਾ ਪਹਿਲਾ ਪੰਜਾਬੀ ਪੁਲਿਸ ਅਫਸਰ ਸੀਗਾ ਜਦੋਂ ਇੰਡੀਆ ਆਇਆ, ਫ੍ਰੈਂਚ ਪੁਲਿਸ 'ਚ ਖੁਸ਼ੀਆਂ ਸੀਗੀਆਂ ਤੇ ਮੈਂ ਸੋਚਿਆ ਕਿ ਚਲੋ ਅਖੰਡ ਪਾਠ ਕਰਾਉਣੇ ਆ। ਹਫ਼ਤਾ ਕਰਾਉਣਾ ਸੀ ਉਹਨਾਂ ਨੇ, ਮੈਂ ਤਾਂ ਬੱਚਿਆਂ ਨੂੰ ਲੈਣ ਗਈ, ਪਾਠੀ ਘਰੇ ਇਹ ਬੇਵਕੂਫ ਸਮਝੇ ਕਿਤੇ ਮੇਰੀ ਫਲਾਈਟ ਹੋ ਗਈ ਆ। ਇਹਨਾਂ ਨੇ ਉਹ ਪਾਠੀ ਚੱਕੇ, ਉਹਨਾਂ ਤੇ 452 ਲਾ ਕੇ ਹਵਾਲਾ 'ਚ ਬੰਦ ਕਰਤਾ। ਇਹਨਾਂ ਨੂੰ ਕਬਜ਼ਾ ਕਰ ਬਣਾ ਦਿਆ, ਆਪ ਮਾਲਕ ਬਣ ਕੇ ਪਾਠੀ ਅੰਦਰ ਕਰਦੇ ਗ੍ਰਾਮ ਇਨ ਬਿਟਵੀਨ ਮੈਂ ਵਾਪਿਸ ਆ ਗਈ। ਜਦੋਂ ਮੈਂ ਵਾਪਿਸ ਆਈ ਮੈਂ ਸਿੱਧੀ ਗਈ ਕੋਰਟ 'ਚ। ਮੈਂ ਜੱਜ ਸਾਹਿਬ ਨੂੰ ਕਿਹਾ, ਜੱਜ ਸਾਹਿਬ ਇਹ ਪੁਲਿਸ ਝੂਠ ਬੋਲਦੀ ਆ, 30 ਸਾਲ ਪੁਰਾਣੇ ਸਾਡੇ ਇਹ ਪਾਠੀ ਆ। ਜੱਜ ਸਾਹਿਬ ਨੇ ਉਸੇ ਵੇਲੇ ਜ਼ਮਾਨਤਾਂ ਲੈ ਲਈਆਂ। ਫਿਰ ਉਸ SHO ਨੇ ਕਿਹਾ, ਮੈਨੂੰ ਉੱਤੋਂ ਫੋਨ ਆ ਗਿਆ ਕਿ ਭਾਵੇਂ ਮਾਲਕ ਮਕਾਨ ਆ, ਇਹਨੂੰ ਅਰੈਸਟ ਕਰੋ, ਗੁੰਡੇ ਨਾ ਇਹਦੇ ਘਰੋਂ ਕੱਢਿਓ। ਸਰ ਇਹ ਨਵਾਂ ਕਾਨੂੰਨ ਅਸੀਂ ਦੇਖਿਆ। ਮੈਂ ਹੁਣ ਉਹਦੇ ਤੇ ਵੀ ਡੈਫਾਮੇਸ਼ਨ ਪਈ ਹੋਆ, ਉਸ DGP ਤੇ ਵੀ। ਬਟ ਇਹ ਸਮਝ ਨਹੀਂ ਆਉਂਦੀ ਕਿ ਇਹ ਲੋਕ ਪਬਲਿਕ ਸਰਵੈਂਟ ਹੋ ਕੇ ਸਾਡੇ ਲੋਕਾਂ ਨੂੰ ਕਿੱਦਾਂ ਜ਼ਲੀਲ ਕਰਦੇ ਆ। 6 ਵਾਰ ਮੇਰਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਆ, ਗੱਡੀ ਟਰੱਕ ਥੱਲੇ ਦਿੱਤੀ, ਕਦੀ ਸਿਰ ਵਿੱਚ ਰੋੜ। ਹੁਣ ਤਾਂ SHO ਹੀ ਆ ਗਈ, ਸਿੱਧੀ ਵੀ ਘਰੋਂ ਹੀ ਚੱਕ ਲਓ, ਅਨਨੋਨ ਜਗ੍ਹਾ ਜਾ ਕੇ ਮਾਰ ਦਿੰਦੇ। ਇਸ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਪੁਲਿਸ ਦੀਆਂ ਵਧੀਕੀਆਂ ਦਾ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਕਤਲ ਕੇਸ, ਰੇਪ ਕੇਸ, ਧੋਖਾਧੜੀ ਆਦਿ ਦੇ ਕੇਸ ਇਸ ਮੋਰਚੇ ਤੇ ਪਹੁੰਚੇ ਹਨ। ਮੋਰਚੇ ਨੇ ਹਮੇਸ਼ਾ ਡਟ ਕੇ ਸਹਾਇਤਾ ਕੀਤੀ ਹੈ ਅਤੇ ਪੀੜਤ ਲੋਕਾਂ ਨੂੰ ਹਮੇਸ਼ਾ ਇਨਸਾਫ ਦਿਵਾਉਣ ਲਈ ਆਵਾਜ਼ ਉਠਾਈ ਹੈ, ਜਿਸ ਵਿੱਚ ਪ੍ਰੈਸ ਨੇ ਇੱਕ ਅਹਿਮ ਰੋਲ ਅਦਾ ਕੀਤਾ ਹੈ। ਪੂਰੇ ਪੰਜਾਬ ਵਿੱਚ ਪੁਲਿਸ ਤੋਂ ਦੁਖੀ ਲੋਕ ਤਰਾਹ-ਤਰਾਹ ਕਰ ਰਹੇ ਹਨ, ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ।
ਹਰ ਪਾਸੇ ਲਾਅ ਐਂਡ ਆਰਡਰ ਦੀ ਸਥਿਤੀ ਫੇਲ ਹੋ ਚੁੱਕੀ ਹੈ। ਜਿਹੜੇ ਪੁਲਿਸ ਅਫਸਰ ਕੇਸਾਂ ਵਿੱਚ ਦੋਸ਼ੀ ਵੀ ਪਾਏ ਜਾਂਦੇ ਹਨ, ਉਹਨਾਂ ਦੇ ਵਿਰੁੱਧ ਕਾਰਵਾਈ ਹੋਣ ਦੀ ਬਜਾਏ ਉਹਨਾਂ ਦੀਆਂ ਹੋਰ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ। ਕੁੰਬੜਾ ਨੇ ਕਿਹਾ ਕਿ ਇਸ ਸਮੇਂ ਸਿਰਫ ਮਾਨਯੋਗ ਅਦਾਲਤ ਵੱਲੋਂ ਹੀ ਜੋਗਿੰਦਰ ਕੌਰ ਸੰਧੂ ਨੂੰ ਇਨਸਾਫ ਦੀ ਉਮੀਦ ਹੈ। ਇਹ ਮਹਿਲਾ ਲਗਾਤਾਰ 21 ਸਾਲਾਂ ਤੋਂ ਸਰਕਾਰਾਂ ਦੇ ਦਰਬਾਰੇ ਜਾ ਕੇ ਥੱਕ ਚੁੱਕੀ ਹੈ। ਤੇ ਅੱਜ ਸਾਡੀ ਮੈਂਬਰ ਇਹ NRI ਬੀਬੀ ਜੋਗਿੰਦਰ ਕੌਰ ਸੰਧੂ ਲੁਧਿਆਣੇ ਤੋਂ ਪਹੁੰਚੇ ਨੇ। ਅਸੀਂ ਪਿਛਲੇ 10-11 ਸਾਲ ਤੋਂ ਬੀਬੀ ਦੀ ਪੂਰੀ ਸਪੋਰਟ ਜਿਹੜੀ ਮਦਦ ਕਰ ਰਹੇ ਨੇ। ਇੱਕ NRI ਬੀਬੀ 75 ਸਾਲਾ ਜਿਨ੍ਹਾਂ ਨੂੰ 1971 ਤੋਂ ਜਿਹੜਾ ਹੈਗਾ ਸੈਟਲ ਸੀ ਫਰਾਂਸ 'ਚ, ਪੁਲਿਸ ਅਫਸਰ ਵੀ ਇਹਨਾਂ ਦਾ ਬੇਟੇ ਲੱਗੇ ਵੇ ਤੇ ਪੂਰੀ ਫੈਮਿਲੀ ਜਿਹੜੀ ਫਰਾਂਸ 'ਚ ਸੀ। ਪਰ ਲੇਕਿਨ ਮੰਦੀ ਗੱਲ ਇਹ ਹੋਈ ਹੈ ਵੀ 21 ਸਾਲ ਲੜਾਈ ਲੜਦਿਆਂ ਨੂੰ ਹੋ ਗਏ, ਸਰਕਾਰਾਂ ਚੇਂਜ ਹੋਈਆਂ, ਅਕਾਲੀ ਦਲ ਆਇਆ, ਕਾਂਗਰਸ ਆਇਆ, ਅੱਜ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਵੀ ਤੁਹਾਡੇ ਸਾਹਮਣੇ ਬੈਠੀ ਹੈ। ਤੇ ਗੱਲ ਕਰ ਲਈਏ, ਬੀਬੀ ਕੋਲੇ ਕੋਠੀਆਂ ਸੀ, ਪਲਾਟ ਸੀ, ਨਜਾਇਜ਼ ਕਬਜ਼ੇ ਹੁੰਦੇ ਉੱਥੇ ਤੇ ਤਨਾੜ ਲੋਕ ਆ ਪੁਲਿਸ ਨਾਲ ਮਿਲੀ ਭੁਗਤ ਕਰਕੇ ਪਲਾਟਾਂ ਦੇ ਜਾਂ ਕੋਠੀਆਂ ਦੇ ਕਬਜ਼ੇ ਕਰ ਲੈਂਦੇ। ਜਿਹੜੀ ਕੋਠੀ ਦਾ ਬੀਬੀ ਨੇ ਆਪਣੀ ਹਿੰਮਤ ਦਿਖਾ ਕੇ ਕਬਜ਼ਾ ਛੜਾਇਆ ਤੇ ਆਪਣੀ ਕੋਠੀ 'ਚ ਰਹਿ ਰਹੇ ਨੇ। ਤੇ ਪਹਿਲਾਂ ਪਲਾਟਾਂ ਦੇ ਕਬਜ਼ਾ ਸੀ, ਹੁਣ ਇੱਕ ਕੋਠੀ ਤੇ ਕਬਜ਼ਾ ਹੋਰ ਰਹਿ ਗਿਆ। ਜੱਸੀ ਨਾਂ ਦਾ ਕੋਈ ਬੰਦਾ ਹੈ ਜਿਹੜਾ ਕਬਜ਼ੇ ਕਰ ਰਿਹਾ ਤੇ ਉਹਦੀ ਪੁਲਿਸ ਜਿਹੜੀ ਆ ਸਪੋਰਟ ਕਰ ਰਹੀ ਹੈ। ਉਹ ਸਾਰਾ ਚਿੱਠਾ ਜਿਹੜਾ ਬੀਬੀ ਨੇ 21 ਸਾਲ ਤੋਂ ਲੈ ਕੇ, ਮੈਂ ਕਹਿੰਦਾ ਜੇ 2-3 ਕਿਤਾਬਾਂ ਲਿਖ ਹੋ ਜਾਣ ਤਾਂ ਵੀ ਨਹੀਂ ਇਹਨਾਂ ਦਾ ਜਿਹੜਾ ਹੈਗਾ ਹਕੀਕਤ ਦੱਸੀ ਜਾ ਸਕਦੀ। ਤੇ ਜਿਸ 'ਚ ਇਸ ਬੀਬੀ ਨੇ ਜਿਹੜੇ ਦੋਸ਼ੀ ਕਰਮਚਾਰੀ ਸੀ ਪੁਲਿਸ ਵਾਲੇ, DGP ADGP ਤੱਕ 1-1 ਕਰੋੜ ਰੁਪਏ ਦਾ ਮਾਨਹਾਨੀ ਦਾ ਕੇਸ ਵੀ ਇਹਨਾਂ ਨੇ ਠੋਕਿਆ ਹੋਇਆ। ਪਰ ਲੇਕਿਨ ਮਾਨਹਾਨੀ ਦੇ ਕੇਸ ਪਾਉਣ ਤੋਂ ਬਾਅਦ, ਉਹਨਾਂ ਨੂੰ ਦੋਸ਼ੀ ਸਾਬਤ ਕਰਨ ਤੋਂ ਬਾਅਦ ਵੀ ਉਹਨਾਂ ਦੀਆਂ ਪ੍ਰਮੋਸ਼ਨਾਂ ਹੋਈਆਂ, ਨਾ ਕਿ ਉਹਨਾਂ ਨੂੰ ਕੋਈ ਕਾਰਵਾਈ ਹੋਈ ਹੈ। ਜਿਸ ਤੇ ਅੱਜ ਇੱਕ DSP ਮੋਹਨ ਲਾਲ ਜਿਨੇ ਬੀਬੀ ਦਾ ਆਪਣਾ ਇੱਕ ਜਾਲੀ ਫਰਜ਼ੀ ਆਪੇ ਬਿਆਨ ਤਿਆਰ ਕਰਕੇ ਸਾਈਨ ਮਾਰਤੇ ਸੀ, ਜਿਨ੍ਹਾਂ ਦੀ ਇਨਵੈਸਟੀਗੇਸ਼ਨ ਇਨਕੁਆਰੀ ਇਹਨਾਂ ਨੇ ਸਾਰਾ ਰਿਕਾਰਡ ਕਢਾ ਕੇ ਜਦੋਂ ਕਰਾਈ ਤਾਂ ਉਹਦੇ ਖਿਲਾਫ 420, 467, 468 ਲੱਗ ਕੇ ਕੋਰਟ ਨੇ ਕਾਰਵਾਈ ਕੀਤੀ। ਤੇ ਕੋਰਟ ਨੂੰ ਉਹਨੇ ਕਈ ਵਾਰੀ ਸੰਮਨ ਕੀਤੇ, ਨੋਟਿਸ ਕੀਤੇ, ਪਰ ਨਾ ਮੰਨਿਆ। ਤਾਂ ਹੁਣ ਕੋਰਟ ਤੋਂ ਜਿਹੜਾ ਹੈਗਾ ਅਰੈਸਟ ਵਾਰੰਟ ਦੇ ਆਰਡਰ ਕਰੇ DSP ਮੋਹਨ ਲਾਲ ਦੇ, ਜਿਹੜਾ ਉਸ ਵੇਲੇ ਉੱਥੇ ਟ੍ਰੈਫਿਕ ਦਾ ਇੰਚਾਰਜ ਸੀ ਲੁਧਿਆਣੇ। ਤੇ ਉਹ ਸਾਰੀ ਹਕੀਕਤ ਬੀਬੀ ਜੀ ਖੁਦ ਦੱਸਦੇ ਹੋਏ, ਸਾਰਾ ਅਸੀਂ ਪਹਿਲਾਂ ਚੰਡੀਗੜ੍ਹ ਪ੍ਰੈਸ ਕਾਨਫਰੰਸਾਂ ਤੁਹਾਡੇ ਰਾਹੀਂ ਕਈ ਵਾਰੀ ਕਰ ਚੁੱਕੇ ਨੇ, ਪਰ ਲੇਕਿਨ ਅੱਜ ਵੀ ਇਹ ਦਰ ਦੀਆਂ ਠੋਕਰਾਂ ਖਾ ਰਹੇ ਨੇ। ਉੱਥੇ ਹੀ NRI ਵਿੰਗ ਜਿਹੜੇ ਚੀਟੇ ਸਾਥੀ ਸਾਬਤ ਹੋ ਰਹੇ ਨੇ, ਜਿਹੜੇ NRI ਵਿੰਗ ਨੇ ਉੱਥੇ ਸਾਰੇ ਜਿਨ੍ਹਾਂ ਦੇ ਖਿਲਾਫ ਕੇਸ ਚੱਲ ਰਹੇ ਮਾਨਹਾਨੀ ਦੇ, ਉਹ NRI ਵਿੰਗ 'ਚ ਹੈਗੇ। ਜਦੋਂ ਮੇਲ ਰਾਹੀਂ ਬੀਬੀ ਮੁੱਖ ਮੰਤਰੀ ਨੂੰ ਭੇਜਦੀ ਹੈ ਤਾਂ ਉਹ NRI ਵਿੰਗ 'ਚ ਭੇਜ ਦਿੰਦਾ। NRI ਵਿੰਗ 'ਚ ਉਹ ਬੰਦੇ ਬੈਠੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਹੀ ਜਿਹੜਾ ਮਾਨਹਾਨੀ ਦੇ ਕੇਸ ਚੱਲ ਰਹੇ ਨੇ, ਡਿਫਾਲਟਰ ਬੰਦੇ ਨੇ। ਤੇ ਇਸ ਕਰਕੇ ਬੀਬੀ ਨੂੰ ਕਿਤੇ ਨਿਆਂ ਇਨਸਾਫ ਨਹੀਂ ਮਿਲਦਾ। ਅਸੀਂ ਤੁਹਾਡੇ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ, DGP ਪੰਜਾਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੀਆਂ ਘਰੇ ਬੈਠੀਆਂ ਸੁੱਖ ਸਹੂਲਤਾਂ ਦੇਣ ਦੀ ਗੱਲ ਕਰ ਰਹੇ ਨੇ ਤੇ ਬਹੁਤ ਵੱਡੇ ਦਾਅਵੇ ਤੇ ਵਾਅਦੇ ਕਰ ਰਹੇ ਨੇ, ਉਹ ਬਿਲਕੁਲ ਖੋਖਲੇ ਸਾਬਤ ਹੋ ਰਹੇ ਨੇ। ਹੁਣ ਤੁਸੀਂ ਆਪ ਖੁਦ ਹਕੀਕਤ ਹੈ ਜੋ ਬੀਬੀ ਤੇ ਆਪਣੀ ਸੁਣ ਲੈਣੀ ਵੀ ਮੇਰੇ ਨਾਲ ਹੋ ਕੀ ਰਿਹਾ ਕੀ ਨਹੀਂ। ਇਹ ਅੱਜ ਇੱਕ ਪਹਿਲਾ ਮੈਟਰ ਨਹੀਂ, ਪਹਿਲਾਂ ਵੀ ਅਸੀਂ ਇੱਕ ਡੇਰਾਬੱਸੀ ਥਾਣੇ ਦੀ ਗੱਲ ਕਰ ਲਿਓ। ਜਦੋਂ ਥਾਣੇ ਦਾ ਘਰੌ ਰੱਖਦੇ ਆ ਤਾਂ ਇੱਕ 11 ਸਾਲ ਦੀ ਬੱਚੀ ਸੀ, ਬੇਟੀ ਸੀ, ਜਿਹਦਾ ਰੇਪ ਕੇਸ ਸੀ। ਤਾਂ ਹੁਣ ਜਿਹੜੀ ਹੈ ਬਹੁਤ ਔਖੀ ਇੱਕ 0 ਨੰਬਰ FIR ਕਰਕੇ ਗੁਰਦਾਸਪੁਰ ਭੇਜਦੀ। ਉਹ ਗੁਰਦਾਸਪੁਰ ਤੋਂ ਕੱਲ ਧੱਕੇ ਖਾ ਕੇ ਬੀਬੀ ਦੁਬਾਰੇ ਫੇਰ ਰੋਂਦੀ ਔਰ ਬੇਟੀ ਇੱਥੇ ਆਈਆਂ। ਤਾਂ ਅਸੀਂ DSP ਨਾਲ ਸਵੇਰ ਦਾ ਸੰਪਰਕ ਕਰਨਾ ਚਾਹੁੰਦੇ, ਡੇਰਾਬੱਸੀ ਨਾਲ, SHO ਨਾਲ, ਪਰ ਕੋਈ ਗੱਲਬਾਤ ਨਹੀਂ ਹੋ ਰਹੀ। ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਗੱਲ ਪੁਲਿਸ ਚਾਹੇ ਲੁਧਿਆਣੇ ਦੀ ਹੋਏ ਜਾਂ ਮੋਹਾਲੀ ਦੀ ਹੋਏ ਜਾਂ ਰੋਪੜ ਦੀ ਹੋਏ, ਕਿਤੇ ਵੀ ਬੰਦਿਆਂ ਨੂੰ ਨਿਆਂ ਇਨਸਾਫ ਨਹੀਂ ਮਿਲਦਾ। ਤੇ ਇਸੇ ਕਰਕੇ ਤੁਹਾਨੂੰ ਅੱਜ ਦੱਸਦੇ ਹਾਂ ਕਿ ਆਹ ਹਾਲਤ ਬੀਬੀ ਦੀ ਜਿਹੜੀ ਹਕੀਕਤ ਹੈ, ਇੱਕ ਕੋਰਟ ਦੇ ਆਰਡਰਾਂ ਨੂੰ ਚੈਲੰਜ ਕਰ ਰਿਹਾ ਜਿਹੜਾ DSP ਕੋਰਟ ਦੇ ਬੁਲਾਇਆ ਵਾ ਨਹੀਂ ਪਹੁੰਚਦਾ, ਜਿਸ ਦੀ 9 ਤਰੀਕ ਹੈ। ਇਹ 9 ਤਰੀਕ ਨੂੰ ਦੇ ਅਰੈਸਟ ਵਾਰੰਟ ਹੋਏ 9 ਤਰੀਕ ਵਾਸਤੇ। 9 ਤਰੀਕ ਨੂੰ ਸ਼ਾਇਦ ਉਹ ਅਰੈਸਟ ਕਰਕੇ ਲੈ ਜਾਣਾ। ਹੁਣ ਕਿਵੇਂ ਕਰਨਾ ਕਿਵੇਂ ਨਹੀਂ, ਸਾਨੂੰ ਜਿਹੜਾ ਮਾਨਯੋਗ ਅਦਾਲਤ ਤੋਂ ਪੂਰਾ ਵਿਸ਼ਵਾਸ ਹੈ, ਭਰੋਸਾ ਹੈ, ਤਾਂ ਕਿ ਅਦਾਲਤ ਸਾਨੂੰ ਕੋਈ ਰਿਲੀਫ ਦੇ ਸਕਦੀ ਆ, ਅਦਾਲਤ ਤੋਂ ਹੀ ਸਾਨੂੰ ਕੋਈ ਇਨਸਾਫ ਮਿਲ ਸਕਦਾ ਹੈ। ਇਸ ਪ੍ਰਸ਼ਾਸਨ ਤੋਂ, ਇਸ ਪੁਲਿਸ ਤੋਂ, ਇਸ ਸਰਕਾਰਾਂ ਤੋਂ ਕੁਝ